ਜਿੱਦਾਂ ਕਿ ਤੁਹਾਨੂੰ ਪਤਾ ਕਿ ਨਵਾਂ ਸਾਲ ਸ਼ੁਰੂ ਹੋਇਆ ਨਾ ਤੇ ਲੋਕਾਂ ਵਾਸਤੇ ਤੇ ਖੁਸ਼ੀ ਦਾ ਦਿਨ ਹੈ, ਪਰ ਸਾਡੇ ਵਾਸਤੇ ਨਾ ਵੀ ਪਰੇਸ਼ਾਨੀ ਦਾ ਦਿਨ ਬਣ ਗਿਆ ਕਿ ਸਾਡਾ ਨਾ ਸਾਲ ਦੇ ਸ਼ੁਰੂ ਦੇ ਵਿੱਚ ਹੀ ਨੁਕਸਾਨ ਹੋ ਗਿਆ। ਜਿਹਦਾ बिस्मिल्लाहिर्रहमानिर्रहीम। अस्सलाम वालेकुम। उम्मीद करती मेरे भैन भाई ठीक होंगे। अल्हम्दुलिल्लाह से भी ठीक है। अल्लाह पाक तुहानू खुश रखे, आबाद रखे जी। अज दा व्लॉग कर दिया स्टार्ट। ਤੇ ਜਿਹੜੀ ਚਟਾਈ ਜਿਹੜੀ ਸਾਡੀ ਪਈ ਸੀ ਨਾ, ਅਸੀਂ ਲੈ ਕੇ ਰੱਖੀ ਤੇ ਉਦਾਂ ਹੀ ਅਸੀਂ ਰੱਖੀ ਬੰਨ ਕੇ, ਤੇ ਜਦੋਂ ਕੱਲ ਵਿਛਾਈ ਹੈ ਤੇ ਸਾਰੀ ਨਾ ਭੁਰੀ ਪਈ ਤੇ ਸਾਨੂੰ ਪਤਾ ਹੀ ਨਹੀਂ ਸਾਡੀ ਚਟਾਈ ਖਰਾਬ ਹੋਈ ਪਈ ਤੇ ਸਾਰੀ ਭੁਰੀ ਪਈ। ਹੁਣ ਉਹ ਜ਼ਾਇਆ ਕਰ ਦਿੱਤੀ ਹੈ ਤੇ ਹੁਣ ਸਾਰੀ ਜਿਹੜੀ ਨਾ ਸਫਾਈ ਵੀ ਕਰਨੀ ਹੈ ਕਿਉਂਕਿ ਕਚਰਾ ਵੀ ਬਹੁਤ ਜ਼ਿਆਦਾ ਖਿਲ ਰਿਹਾ ਹੈ। ਅਲਹਮਦੁਲਿਲਾ ਜੀ, ਸਮਾਨ ਸਾਰਾ ਜਿਹੜਾ ਨਾ ਕੱਢ ਲਿਆ ਵਾ, ਕੁਰਸੀਆਂ ਪੀੜੇ ਸ਼ੀੜੇ ਵੀ ਕੱਢ ਲਏ, ਚਾਰਪਈਆਂ ਇਮਰਾਨ ਨੇ ਕੱਢ ਲਿਆ ਤੇ ਹੁਣ ਨਾ ਕਿਚਨ ਵਾਲੇ ਹਿੱਸੇ ਦੀ ਨਾ ਸਾਰੀ ਸਫਾਈ ਕਰਨੀ ਹੈ ਤੇ ਇੱਧਰਲੇ ਹਿੱਸੇ ਦੀ ਸਫਾਈ ਹੋ ਗਈ। ਇਸ ਕਰਕੇ ਸਾਰਾ ਸਮਾਨ ਜਿਹੜਾ ਅਸੀਂ ਕੱਢ ਕੇ ਇੱਧਰ ਰੱਖ ਲਿਆ ਵਾ। ਸਭ ਤੋਂ ਪਹਿਲੇ ਨਾ ਇੱਥੇ ਪਾਣੀ ਛਿੜਕਾਂਗੇ ਤਾਂ ਕਿ ਨਾ ਮਿੱਟੀ ਉੱਡੇ ਨਾ, ਤੇ ਕੁਰਸੀ ਵਗੈਰਾ ਜਿਹੜੀ ਆ ਪਈ ਇਹ ਵੀ ਬਾਹਰ ਕੱਢ ਦਿੰਨੇ ਕੈਨ ਵਗੈਰਾ, ਤਾਂ ਕਿ ਇੱਥੇ ਨੀਚੇ ਵੀ ਸਫਾਈ ਹੋ ਜਾਏਗੀ ਅੱਛੇ ਤਰੀਕੇ ਨਾਲ। ਇੱਧਰਲੀ ਸਾਈਡ ਤੇ ਨਾ ਕਲਰ ਵੀ ਜ਼ਿਆਦਾ ਫੁੱਲਿਆ ਪਿਆ ਵਾ। ਤੇ ਚਰਖਾ ਵੀ ਜਿਹੜਾ ਸਾਡਾ ਨਾ ਬਾਹਰ ਹੀ ਪਿਆ, ਤੈਨੂੰ ਵੀ ਹੁਣ ਸਾਫ਼ ਸੁਥਰਾ ਕਰਕੇ ਫੇਰ ਰੱਖਾਂਗੇ ਕਿ ਇਹਦੇ ਤੋਂ ਮਿੱਟੀ ਜਿਹੜੀ ਨਹੀਂ ਜੰਮੀ ਹੁੰਦੀ। ਅਲਹਮਦੁਲਿਲਾ ਜੀ, ਇਮਰਾਨ ਨੇ ਸਫਾਈ ਕਰ ਦਿੱਤੀ। ਮੈਂ ਕਿਹਾ ਮੈਂ ਨਾਲ ਹੀ ਨਾ ਡਸਟਿੰਗ ਕਰ ਦਿੰਦੀ, ਮਿਲ ਜੁਲ ਕੇ ਕਰਕੇ ਸਫਾਈ ਵਗੈਰਾ ਕਰ ਲੈਂਦੇ ਹਾਂ। ਤੇ ਉਸ ਤੋਂ ਬਾਅਦ ਫਿਰ ਜਿਹੜਾ ਨਾ ਹਜੇ ਨਾਸ਼ਤਾ ਵੀ ਸਾਡਾ ਬਣਾਉਣ ਵਾਲਾ, ਨਾਸ਼ਤਾ ਫਿਰ ਇੱਥੇ ਅੰਦਰ ਬਹਿ ਕੇ ਬਣਾਵਾਂਗੇ। ਇੱਕ ਵਾਰੀ ਉਹ ਜਿਹੜਾ ਹੁਣ ਠੰਡਾ ਠਰ ਜਾਂਦੇ ਆ, ਫਿਰ ਸਵਾ ਜਿਹੜਾ ਨਾ ਅੱਗ ਬਾਲ ਕੇ ਤੇ ਹੱਥ ਨਾਲ ਸੇਕਾਂਗੇ ਤੇ ਗਰਮ ਗਰਮ ਖਾਣਾ ਖਾਵਾਂਗੇ। अस्सलाम वालेकुम। ਹੁਣ ਅਮੀ ਬਾਹਰ ਬਿਸਤਰਾ ਕਰ ਲਈਏ ਤੇ ਝਾੜੂ ਫੇਰ ਲਈ ਕਿਉਂਕਿ ਅੰਦਰ ਬਹੁਤ ਕਚਰਾ ਹੈਗਾ ਹੈ। ਲੈ ਅਮੀ ਹੁਣ ਬਾਹਰ ਧੁੱਪ ਨਿਕਲਣ ਡਈ ਹੈ। ਕੋਈ ਨਹੀਂ। ਅਲਹਮਦੁਲਿਲਾ ਜੀ, ਘਰ ਦੀ ਸਫਾਈਆਂ ਵਗੈਰਾ ਵੀ ਕਰ ਲਈਆਂ ਤੇ ਹੁਣ ਅੱਗ ਬਾਲ ਕੇ ਇੱਥੇ ਕੋਲ ਰਹਿ ਗਈਆਂ। ਤੇ ਅੱਜ ਨਾਲ ਇਹਨਾਂ ਮਸ਼ੀਨ ਵੀ ਲਗਾਣੀ ਹੈ ਤੇ ਨਾਲ ਝਾੜ ਵੀ ਹੈਗਾ। ਅੱਜ ਧੁੰਦ ਵੀ ਹੈ, ਮਤਲਬ ਕਿ ਧੁੱਪ ਨਹੀਂ ਨਿਕਲੀ ਹੈ। ਭੁੱਖ ਲੱਗ ਗਈ ਸੀ, ਇਸ ਕਰਕੇ ਨਾਸ਼ਤੇ ਮੈਨੂੰ ਪਤਾ ਥੋੜੀ ਦੇਰ ਬਾਅਦ, ਇਸ ਕਰਕੇ ਫਿਰ ਮੈਂ ਨਾਲ ਹੀ ਸੇਬ ਲੈ ਲਿਆ। ਅਲਹਮਦੁਲਿਲਾ ਜੀ, ਮਸ਼ੀਨ 'ਚ ਪਾਣੀ ਮੈਂ ਪਾ ਦਿੱਤਾ ਵਾ ਤੇ ਹੁਣ ਮੈਂ ਸਰਫ ਵਗੈਰਾ ਵੀ ਤੇ ਕੱਪੜੇ ਜਿਹੜੇ ਮੈਂ ਕਿਹਾ ਪਹਿਲੇ ਪਾ ਦਿੰਦੀ ਤਾਂ ਕਿ ਕੱਪੜੇ ਉਨੀ ਦੇਰ ਧੁੱਪ ਲੈਣਗੇ, ਫਿਰ ਅਸੀਂ ਜਿਹੜਾ ਨਾਲ ਨਾਸ਼ਤਾ ਤਿਆਰ ਕਰ ਲਾਂਗੇ। ਨਾਸ਼ਤਾ ਕਰਨ ਤੋਂ ਬਾਅਦ ਕੱਪੜੇ ਧੁੱਪੇ ਹੋਣਗੇ ਤੇ ਇੱਕ ਪੂਰ ਜਿਹੜਾ ਨਾ ਕੱਟ ਕੇ ਫਿਰ ਦੂਸਰਾ ਪੂਰ ਵਿੱਚ ਪਾ ਦਾਂਗੇ। ਤੇ ਉਸ ਤੋਂ ਬਾਅਦ ਜਿਹੜਾ ਨਾ ਫਿਰ ਅਸੀਂ ਕਿਤੇ ਜਾਣਾ ਵੀ ਹੈ ਤੇ ਇਸ ਕਰਕੇ ਜਲਦੀ ਜਲਦੀ ਜਿਹੜੇ ਕੰਮ ਨਿਬੜਦੇ ਇਹਨਾਂ ਨੂੰ ਨਿਬੇੜੀਏ ਤਾਂ ਕਿ ਮੌਸਮ ਵੀ ਖਰਾਬ ਹੈਗਾ ਵਾ ਤੇ ਕੱਪੜੇ ਸਾਡੇ ਸਾਰੇ ਹੀ ਧੋਣ ਵਾਲੇ ਆ। ਦੇਖੋ ਸਾਰੇ ਪਏ ਤੇ ਚਾਦਰ ਵਗੈਰਾ ਵੀ ਆ ਤੇ ਛਾੜ ਵਗੈਰਾ ਸਾਰਾ ਕੁਝ ਧੋਣ ਵਾਲਾ। ਲਓ ਜੀ, ਮੇਰੀ YouTube ਫੈਮਿਲੀ ਜਿਸ ਤਰ੍ਹਾਂ ਕਿ ਤੁਸੀਂ ਵੇਖ ਰਹੇ ਹੋ, ਬਰਤਨ ਵੀ ਪਏ ਮੇਰੇ, ਇਹਨਾਂ ਨੂੰ ਪਾਣੀ ਮਾਰ ਕੇ ਫਿਰ ਚਾਹ ਰੱਖਣੀ ਤੇ ਫਿਰ ਰੋਟੀ ਬਣਾਉਣੀ। बिस्मिल्लाहिर्रहमानिर्रहीम। बिस्मिल्लाहिर्रहमानिर्रहीम। सही है, जबरदस्त गोल, माशाल्लाह जबरदस्त। इंज लास सुहा जेड़े सोने 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 फुल बने हुए ते मां दी रोटी है ते मां दे सोने फुल ना बने। एक भी दाना काला विच नजर आ गया ना फुल दा, एवें कहना मेरी रोटी साड़ छड़ी। कुड़िए आजा, मैं तेरी रोटी बना दी थी, खा ला। आजा, तेरी दादी अम्मा ने रोटी बना दी कुड़िए।
ਛੇਤੀ ਛੇਤੀ ਆ ਜਾ। ਅੱਛਾ ਕੀ ਹੋਇਆ? ਖੈਰ ਮਸ਼ੀਨ ਖਰਾਬ ਹੈ। ਇਹ ਉਹਦੀ ਆਵਾਜ਼ ਆਈ ਹੈ? ਮੈਂ ਕੱਪੜੇ ਪਾਏ ਨਾ, ਪਾ ਕੇ ਤੇ ਜਦੋਂ ਚੱਕਾ ਇੱਕਦਮ ਹਿੱਲ ਗਿਆ। ਉਹ ਅਸਲ 'ਚ ਪਹਿਲੇ ਵਿੱਚ ਗਰਮੀਆਂ ਦੇ ਵਿੱਚ ਆਪਾਂ ਸਹੀ ਕਰਾਈ ਸੀਗੀ, ਜ਼ੰਗ ਨਿਕਲਣ ਲੱਗ ਗਿਆ ਸੀ, ਲੋਹਾ ਅੰਦਰੋਂ ਗਲ ਗਿਆ ਸੀ। ਮੈਨੂੰ ਲੱਗਦਾ ਚੱਕਾ ਜਿਹੜਾ ਨਾ ਉਹ ਤਾਂ ਨੂੰ ਹੋ ਗਿਆ। ਤੇ ਕੱਪੜੇ ਵੀ ਉਹ ਮਸ਼ੀਨ 'ਚ ਵੀ ਉੱਦਾਂ ਹੀ ਪਏ ਆ ਸਾਰੇ ਕੱਪੜੇ। ਤੇ ਮਸ਼ੀਨ ਦੇ ਕੱਪੜੇ ਪਾ ਵੀ ਦਿੱਤੇ? ਵਿੱਚੇ ਪਾਏ ਸੀ ਤੇ ਮਸ਼ੀਨ ਚਲਾਈ ਨਾ ਤਾਂ ਉਹ ਇੱਕਦਮ ਕੜਚ ਹੋਈ ਤੇ ਖਰਾਬ ਹੋ ਗਈ। ਧੂੰਆਂ ਨਿਕਲਿਆ? ਧੂੰਆਂ ਵੀ ਨਿਕਲਿਆ ਤੇ ਖੜਕਾ ਵੀ ਹੋਇਆ। ਉਸ ਦਿਨ ਹੀ ਮੈਨੂੰ ਉਹਨੇ ਕਾਰੀਗਰ ਨੇ ਕਿਹਾ ਸੀ ਮਸ਼ੀਨ ਜਿਹੜੀ ਨਾ ਮੋਟਰ ਐਂਡ ਹੋਈ ਪਈ ਹੈ। ਕਿਉਂ ਇਹਨੂੰ ਕਿੰਨਾ ਸਾਲ ਤੋਂ ਹੋ ਚੱਲੇ ਆ, ਲਗਾਤਾਰ ਆਪਾਂ ਇਹਦੇ ਤੇ ਕੱਪੜੇ ਧੋਈ ਗਏ, ਸਾਰਾ ਸਮਾਨ। ਸਵੇਰੇ ਸਵੇਰੇ ਜਿਹੜਾ ਨਾ ਪਰੇਸ਼ਾਨੀ ਬਣਾ ਦਿੱਤੀ ਹੁਣ ਤੋਂ। ਗੱਲ ਇਹ ਨਹੀਂ ਹੈ ਕਿ ਮਸ਼ੀਨ ਕਿਉਂ ਖਰਾਬ ਹੋ ਗਈ, ਗੱਲ ਇਹ ਕਿ ਹੁਣ ਇੰਨੇ ਕੱਪੜੇ ਮੈਂ ਹੱਥਾਂ ਤੇ ਕਿੱਦਾਂ ਧੋਣ ਲੱਗਾ। ਹੱਥਾਂ ਦੇ ਧੁੱਪੜੇ ਹੀ ਨਹੀਂ ਹੈਗੇ। ਮਸ਼ੀਨ ਵਿੱਚ ਵੀ ਮਸ਼ੀਨ ਕੱਪੜੇ ਚੱਲੀ ਹੈ ਨਾ, ਇੱਕਦਮ ਇਹ ਤੋਂ ਖੜਕਾ ਹੋਇਆ ਤੇ ਇੱਥੋਂ ਤੋਂ ਧੂੰਆਂ ਨਿਕਲਿਆ। ਇੱਥੋਂ ਧੂੰਆਂ ਨਿਕਲਿਆ? ਹਾਂ, ਇਹ ਧੂੰਆਂ ਜਿਆਦਾ ਨਿਕਲਿਆ। ਉਸ ਤੋਂ ਬਾਅਦ ਇਹ ਚੱਲੀ ਨਹੀਂ। ਹੁਣ ਇਹ ਮੈਂ ਕਿੱਦਾਂ ਧੋਵਾਂਗਾ ਹੱਥਾਂ ਤੇ ਮੁਕੱਦਸ? ਮੈਂ ਤਾਂ ਫਿਰ ਮੇਰੇ ਤਾਂ ਮੱਤ ਮਰ ਜਾਏਗੀ, ਤੂੰ ਸਰਦੀ ਇੰਨੀ ਹੈਗੀ। ਕੀ ਪਤਾ ਸੀ ਕਿ ਮਸ਼ੀਨ ਖਰਾਬ ਹੋ ਜਾਣੀ। ਮੈਂ ਨਾ ਪਾਉਂਦੀ ਕੱਪੜੇ ਤੇ ਚਲੋ ਜਿੰਨੇ ਕੁ ਇੱਕ ਦੋ ਧੋ ਲੈਂਦੇ ਆਪਾਂ। ਜਦੋਂ ਸਰਨੀ ਸੀ ਦੋ ਤੇ ਵੀ ਧੁੱਪਣੇ, ਪੰਜਾਂ ਤੇ ਵੀ ਧੁੱਪਣੇ ਸਰਨੀ ਸੀ। ਅਸਲ 'ਚ ਇਹ ਖਰਾਬ ਹੋਈ ਪਈ ਹੈ, ਸਾਰੀ ਤੇ ਰੰਗ ਲੱਗੀ ਪਈ ਹੈ, ਬਾਹਰੋਂ ਵੀ ਤੇ ਅੰਦਰੋਂ ਵੀ। ਉਧਰ ਮਸ਼ੀਨ ਬਿਜਲੀ ਵਾਲੇ ਨੇ ਵੀ ਇਹੀ ਕਿਹਾ ਕਿ ਇਹ ਗਲੀ ਪਈ ਹੈ। ਹੁਣ ਫਿਰ ਕੀ ਕਰੀਏ? ਹੁਣ ਇਦਾਂ ਹੀ ਕੱਪੜੇ ਮੈਲੇ ਚਾਲੇ ਪਾਈ ਰੱਖਾਂਗੇ। ਫਿਰ ਹੁਣ ਹੱਥਾਂ ਤੇ ਇਤਨੇ ਕੁ ਧੁੱਪ ਧੋ ਹੁੰਦੇ ਉਹ ਧੋ ਲੈਂਦੇ ਆ। ਹੁਣ ਮੇਰੇ ਕੋਲ ਤਾਂ ਨਹੀਂ ਨਾ ਯਾਰ ਇੰਨੇ ਧੁੱਪ ਦੇ ਇਹ ਵੀ ਹੈਗੇ, ਮਸ਼ੀਨ ਵੀ ਹੈਗੀ, ਕਿੱਦਾਂ ਧੋਵਾਂਗਾ ਮੈਂ? ਇਸੇ ਕਰਕੇ ਤਾਂ ਜਲਦੀ ਕੱਪੜੇ ਨਹੀਂ ਬਦਲਦੇ, ਕੱਪੜੇ ਵੀ ਵਾਵਾ ਦੇਰ ਪਾਣੀ ਹੈ ਤਾਂ ਕਿ ਜਿੰਨਾ ਹੋ ਸਕਦਾ ਉਨਾ ਗੁਜ਼ਾਰਾ ਹੋ ਜਾਵੇ। ਤੇ ਮਸ਼ੀਨ ਤੇ ਵੀ ਫਿਰ ਤੁਹਾਨੂੰ ਨਹੀਂ ਧੋਣੇ ਪੈਣਗੇ, ਖਰਾਬ ਵੀ ਹੋ ਜਾਣਗੇ। ਚਲੋ ਹੁਣ ਉਹਦੇ ਵਿੱਚੋਂ ਕੱਪੜੇ ਕੱਢ ਕੇ ਮਸ਼ੀਨ ਨੂੰ ਤਾਂ ਬਾਹਰ ਕੱਢੀਏ, ਖਾਡਾ ਉਹ ਖੁੱਲਾ ਕਰੀਏ ਖੁਰਾ, ਤੇ ਉਹਦੇ ਵਿੱਚ ਬਹਿ ਕੇ ਜਿੰਨੇ ਕੁ ਧੋ ਹੁੰਦੇ ਹੁਣ ਮੈਂ ਉਹਨੇ ਕੁ ਧੋ ਲੈਣਾ। ਨਾ ਤਾਂ ਤੇਰੇ ਕੋਲ ਧੋਣੇ, ਨਾ ਮਾਂ ਕੋਲ ਧੋਣੇ, ਨਾ ਫਿਰ ਆਖਿਰਕਾਰ ਮੈਨੂੰ ਹੀ ਕਰਨਾ ਪੈਣਾ। ਚੱਲ ਉਹਦੇ ਚੋਂ ਕੱਢੀਏ। ਬਲਕਿ ਮੈਂ ਤਾਂ ਨਾ ਪਹਿਲੇ ਆਪਾਂ ਉਧਰੋਂ ਹੋਏ ਹੀ ਹਸਪੀਟਲ ਵਿੱਚ, ਤੇ ਫਿਰ ਆ ਕੇ ਇਹ ਕਰ ਲੈਨੇ ਆ। ਚਲੋ ਫਿਰ ਛੇਤੀ ਕਰ, ਕੱਪੜੇ ਧੋਪਣੇ। ਚਲੋ ਛੇਤੀ ਕਰ ਫਿਰ, ਕੱਪੜੇ ਤੇ ਜਿਹੜੇ ਹੁਣ ਧੋਪਣੇ ਸੀ। ਕੱਪੜੇ ਜਿਹੜੇ ਵੱਖਰੇ ਕੱਟਾਂਗੇ, ਸਰਫ ਵੱਖਰਾ ਕੱਢ ਲਾਂਗੇ ਤਾਂ ਕਿ ਉਸੇ ਸਰਫ ਤੇ ਮੈਂ ਕੱਪੜੇ ਧੋ। ਚਲੋ ਹੁਣ ਛੇਤੀ ਕਰ ਚਲੀਏ, ਫਿਰ ਕੱਪੜੇ ਚੇਂਜ ਕਰਨੇ ਤਾਂ ਕਰ ਲਾ। ਹਸਪੀਟਲ ਜੀ ਐਮਰਜੈਂਸੀ ਥੋੜਾ ਜਿਹਾ ਚੈੱਕਅਪ ਕਰਵਾਉਣਾ ਸੀ, ਇਸ ਵਾਸਤੇ ਸਾਨੂੰ ਹਸਪੀਟਲ ਆਉਣਾ ਪੈ ਗਿਆ। ਉਹ ਜੀ ਹਸਪੀਟਲ ਚ ਅਲਹਮਦੁਲਿਲਾ ਸੇ ਵੇਲੇ ਹੋ ਗਏ, ਹੁਣ ਚਲਦੇ ਹਾਂ ਜੀ ਘਰ ਨੂੰ। ਅਲਹਮਦੁਲਿਲਾ ਜੀ ਘਰ ਤੇ ਪਹੁੰਚ ਗਏ ਆ। ਤੇ ਪਰ ਜਿਹੜੀ ਆ ਮਸ਼ੀਨ ਵਾਲੀ ਪਰੇਸ਼ਾਨੀ ਬਣੀ ਹੈ ਨਾ, ਤੇ ਇਹ ਬਹੁਤ ਮੁਸ਼ਕਿਲ ਆ। ਹੁਣ ਕੱਪੜੇ ਵੀ ਹੱਥ ਨਾਲ ਧੋਣੇ ਪੈਣੇ ਆ, ਕਿਉਂਕਿ ਹੱਥ ਨਾਲ ਤਾਂ ਧੁੱਪਦੇ ਨਹੀਂ, ਤਬੀਅਤ ਵੀ ਇਦਾਂ ਦੀ ਹੈ ਤੇ ਮਸ਼ੀਨ ਵੀ ਉੱਧਰੋਂ ਖਰਾਬ ਹੋ ਗਈ। ਤਾਂ ਕੱਪੜੇ ਹੁਣ ਕਿਸ ਨਾਲ ਧੋਣੇ? ਤੁਸੀਂ ਵੀ ਧੋਣੇ, ਮੈਂ ਵੀ ਹੱਥਾਂ ਨਾਲ ਧੋਣੇ। ਕੀ ਬਾਸੀ ਹੈ ਅੰਮੀ, ਅੱਲਾ ਨੇ ਹੱਥ ਦਿੱਤੇ ਹੈ ਨਾ, ਤੁਹਾਡੇ ਵੀ ਹੱਥਾਂ ਤੇ ਮੈਂ ਧੋ ਦਿਆਂਗਾ, ਮੈਂ ਹੀ ਧੋਣੇ ਨਾ, ਤੇ ਆਪਣੇ ਵੀ ਹੱਥਾਂ ਤੇ ਧੋ ਲਵਾਂਗਾ। ਅੱਲਾ ਖੈਰ ਕਰੇਗਾ। ਤੁਸੀਂ ਕੱਪੜੇ ਸਰਫ ਭੇਜ ਦਿਓ ਤੇ ਬਾਅਦ ਵਿੱਚ ਮੈਂ ਧੋ ਕੇ ਨਾ ਉਹ ਮੁਕੱਦਸ ਕਰਦੀ ਵੀ ਧੋ ਕੇ ਤੇ ਫਿਰ ਤੁਹਾਡੇ ਧੋ ਦਿਆਂਗਾ। ਠੀਕ ਹੈ? ਠੀਕ ਹੈ। ਬਸ ਹੁਣ ਇਹ ਦੁਆ ਕਰੋ ਕਿ ਕੱਪੜੇ ਆਪਣੇ ਨਾ ਧੁੱਪ ਨਿਕਲੀ ਹੋਈ ਹੈ ਤੇ ਸੁੱਕ ਜਾਵਣ ਛੇਤੀ ਛੇਤੀ। ਸੁੱਕਣਾ ਹੌਲੀ ਹੌਲੀ ਧੁੱਪ ਨਾਲ ਨਹੀਂ ਕੋਈ ਨਹੀਂ, ਇਨਸ਼ਾਅੱਲਾ ਸੁੱਕ ਜਾਣਗੇ। ਡੱਬੇ ਨਾਲ ਸਰਫ ਕੱਢ ਲੈਣੇ ਆ ਨਾ। ਸਰਫ ਮੈਲਾ ਪਾਣੀ ਬੜੇ ਮੈਲਾ ਹੋਇਆ ਪਿਆ, ਕੱਪੜੇ ਕਿੰਨੇ ਮੈਲੇ ਨੇ, ਤੇ ਫਿਰ ਪਾਣੀ ਗਿਰਾ ਦਈਏ ਜਾਂ ਮੈਲਾ ਹੈ ਯਾਰ ਆ ਦੇ ਪਾਣੀ ਮੈਲਾ ਹੈ, ਇਹਨੂੰ ਕੱਢ ਦਿੰਦੇ ਆ। ਫੜ ਤੂੰ ਇਸ ਤਰ੍ਹਾਂ ਕਰ, ਮੈਨੂੰ ਸੋਟਾ ਦੇ ਦੇ ਅੰਮੀ ਵਾਲਾ, ਥਾਪਾ ਦੇ ਦੇ, ਤੇ 2 ਬਾਲਟੀਆਂ ਦੇ ਦੇ, 2 ਟੱਪ ਦੇ ਦੇ, 1 ਬਾਲਟੀ ਦੇ ਦੇ। ਇੱਥੇ ਰੱਖ ਕੇ ਮੈਂ ਤੇ ਧੋ ਕੇ ਵਿੱਚ ਪਾਈ ਜਾਵਾਂਗਾ। ਹੈ ਲੋ ਜੀ, ਹੁਣ ਕੱਪੜੇ ਧੋਣ ਦੀ ਵਾਰੀ ਆ ਗਈ ਹੈ ਤੇ ਹੁਣ ਥੋੜਾ ਜਿਹੜਾ ਨਾ ਤਰੀਕੇ ਨਾਲ ਧੋ ਕੇ ਤਾਂ ਕਿ ਮਿੱਟੀ ਨਿਕਲ ਜਾਵੇ। ਕੱਪੜੇ ਇੱਥੇ ਧੋਣੇ, ਥਾਪੇ ਤੇ ਇੰਨਾ ਵੀ ਜ਼ੋਰ ਕੇ ਨਾ ਮਾਰੀਏ ਕਿ ਬਟਨ ਟੁੱਟ ਜਾਣੇ ਤੁਹਾਡੇ ਪਲਾਸਟਿਕ ਵਾਲੇ। ਨਹੀਂ ਬਟਨਾਂ ਤੇ ਨਹੀਂ, ਬਾਕੀ ਕੱਪੜੇ ਭੇਜ ਦਿੱਤੇ ਥੋੜੇ ਥੋੜੇ ਕਰਕੇ ਨਾ। ਇੱਥੇ ਆ ਠੀਕ। ਅੱਜ ਬੜੇ ਧੋਣੇ ਓਕੇ। ਪਹਿਲੇ ਮਾਲ ਕੇ ਕੋਲ ਰੱਖ ਲੈਣਾ ਤਾਂ ਕਿ ਫਿਰ ਬਾਲਟੀ 'ਚ ਪਾਣੀ 'ਚ ਕੱਢੀ ਜਾਈਏ, ਸਿਰਫ ਨਿਕਲ ਜਾਵੇ ਬਚਣੇ। ਅਲਹਮਦੁਲਿਲਾ ਜੀ, ਇੰਨੇ ਕੱਪੜੇ ਜਿਹੜੇ ਨਾ ਧੁੱਪ ਗਏ ਤੇ ਹੁਣ ਬਾਕੀ ਕੱਪੜੇ ਰਹਿੰਦੇ ਹਲੇ ਧੋਣ ਵਾਲੇ। ਹਲੇ ਚਾਰ ਪਾਈ ਹੈ, ਦੇਖੋ ਭਰੀ ਪਈ ਹੈ।
ਹੁਣ ਐਸਾ ਥੋੜ੍ਹੇ ਕਰਕੇ ਕੁਛ ਅੱਜ ਧੋ ਲਾਂਗੇ, ਕੁਛ ਕੱਲ੍ਹ ਧੋ ਲਾਂਗੇ। ਇਸ ਤਰੀਕੇ ਨਾਲ ਸਾਰੇ ਕੱਪੜੇ ਧੋ ਲਾਂਗੇ, ਕਿਉਂਕਿ ਉਹ ਹੱਥ ਨਾਲ ਧੋਣੇ ਨਾ, ਫਿਰ ਤੁਹਾਨੂੰ ਪਤਾ ਫਿਰ ਔਖੇ ਹੁੰਦੇ। ਸਾਡਾ ਨਾ ਨੁਕਸਾਨ ਹੋ ਗਿਆ, ਮਸ਼ੀਨ ਖਰਾਬ ਹੋ ਗਈ, ਜਿਹਦੀ ਵਜ੍ਹਾ ਤੋਂ ਨਾ ਪਰੇਸ਼ਾਨੀ ਬਣੀ। ਤੁਹਾਨੂੰ ਪਤਾ ਕਿ ਮਸ਼ੀਨ ਤੋਂ ਇਲਾਵਾ ਸਾਡਾ ਗੁਜ਼ਾਰਾ ਹੀ ਨਹੀਂ ਹੁੰਦਾ ਹੈਗਾ, ਅਤੇ ਕੱਪੜੇ ਜਿਹੜੇ ਨਾ ਧੋਣੇ ਸਾਨੂੰ ਬਹੁਤ ਔਖੇ ਹੋ ਜਾਂਦੇ। ਚਲੋ ਜੀ, ਕੱਪੜੇ ਤਾਂ ਅਸੀਂ ਧੋ ਲਏ, ਕੁਛ ਥੋੜ੍ਹੇ ਜਿਹੇ ਰਹਿੰਦੇ, ਉਹ ਇਨਸ਼ਾਅੱਲਾ ਸੁਬਾਹ ਧੋਵਾਂਗੇ, ਕਿਉਂਕਿ ਹੱਥ ਨਾਲ ਧੋਤੇ ਨਾ ਤਾਂ ਮੁਸ਼ਕਿਲ ਹੋ ਗਈ ਹੈ। ਅਤੇ ਇਹ 'ਚ ਸਮੈਲ ਆਈ ਸੀ ਜਿੱਦਾਂ ਨਾ ਸੜ ਗਈ ਹੈ ਮੋਟਰ ਇਹਦੀ, ਅਤੇ ਹੁਣ ਇਹਨੂੰ ਖੋਲ੍ਹ ਕੇ ਤੇ ਚੈੱਕ ਕਰਦੇ ਹਾਂ। ਇਹ ਤਾਂ ਖੁੱਲਦਾ ਹੀ ਨਹੀਂ ਪਿਆ। ਖੋਲ ਜਾਏਗਾ, ਜ਼ੰਗ ਲੱਗਾ ਨਾ, ਇਸ ਲਈ ਜਾਮ ਹੋਏਗਾ। ਇਹ ਟੁੱਟ ਨਾ ਜਾਵੇ ਜਾਲੀ। ਮੋਟਰ ਸੜ ਗਈ ਹੈ, ਧੂੰਆਂ ਸਾਰਾ ਅੰਦਰ ਹੋਇਆ। ਆ ਦੇਖੋ, ਸਾਰੀ ਕਾਲੀ ਹੋਈ ਪਈ, ਥੱਲੋਂ ਸੜ ਗਈ। ਸਮੈਲ ਹੀ ਬੜੀ ਭੈੜੀ ਆ ਰਹੀ। ਖੜਕਾ ਹੋਇਆ ਸੀ। ਦੋ ਪਟਾਕਾ ਵਜਿਆ ਨਾ। ਅੱਖਾਂ ਸੜ ਗਿਆ ਕਿ ਨਹੀਂ? ਮੋਟਰ ਇਹਦੀ ਸੜ ਗਈ, ਜਿਹੜੀ ਜਿਹਨਾਂ ਇਹ ਮਸ਼ੀਨ ਚੱਲਦੀ ਹੁੰਦੀ। ਆ ਦੇਖੋ ਅੰਮਾ ਜੀ, ਸਾਰੀ ਨਾ ਅੰਦਰੋਂ ਇਹ ਗਲੀ ਪਈ ਹੈ, ਸਾਰੀ ਪਾਣੀ ਲੱਗ ਕੇ। ਇਧਰੋਂ ਆ ਜਿਹੜਾ ਗੋਲ ਜਿਹਾ ਚਿੱਟੇ ਰੰਗ ਦਾ ਚੱਕਾ ਨੇ, ਸਾਰਾ ਉੱਤੇ ਕਾਲਾ ਲੱਗੀ। ਥੱਲੇ ਸਾਰਾ ਧੂੰਆਂ ਨਜ਼ਰ ਆ ਰਿਹਾ, ਥੱਲੇ ਸੜ ਗਈ ਮੋਟਰ। ਇਹ ਦੇਖੋ, ਹੁਣ ਇਹਨੂੰ ਕਰ ਦਈਏ ਬੰਦ, ਠੀਕ ਹੈ? ਇਹ ਸਮਝੋ ਕਿ ਬੇਕਾਰ ਹੋ ਗਈ, ਖਤਮ ਹੋ ਗਈ। ਹਾਂ, ਫਿਲਹਾਲ ਤੇ ਬੇਕਾਰ ਹੋ ਗਈ ਹੈ। ਹੁਣ ਇਹਨੂੰ ਪੇਚਕਸ ਨਾਲ ਟੈਟ ਕਰ ਦਈਏ। ਹੈ, ਮੈਂ ਤਾਂ ਕਿਹਾ ਵੀ ਮੇਰੇ ਕੋਲ ਥੋੜੀ ਬਹੁਤ ਸਹੀ ਹੁੰਦੀ ਨਾ, ਸਹੀ ਕਰ ਲਵਾਂਗੇ, ਲੇਕਿਨ ਇਹ ਸਾਰੀ ਜਿਹੜੀ ਮੋਟਰ ਚੱਲਦੀ ਹੈ, ਨਿਜ਼ਾਮ ਚੱਲਦਾ, ਉਹ ਸਾਰਾ ਤੇ ਸੜ ਗਿਆ, ਨਾਲੇ ਸਾਰੀ ਗਲੀ ਵੀ ਪਈ। ਅਲਹਮਦੁਲਿਲਾ ਜੀ, ਇੰਨੇ ਕੱਪੜੇ ਛੋਟੇ ਮੋਟੇ ਧੋਤੇ ਆ ਜੀ। ਮੇਰੀ ਤਾਂ ਮੁਕੱਦਸ ਹੋ ਗਈ ਐਂਡ। ਜਿਹੜੇ ਆ ਵੱਡੇ ਵੱਡੇ ਕੱਪੜੇ ਰਹਿ ਗਏ, ਟਾਵਲ, ਸ਼ਰਟ, ਛੋਟੀ ਧੋਣੇ ਹੁੰਦੇ ਨਾ, ਉਹ ਵੀ ਬੜੇ ਮੁਸ਼ਕਲ ਨਾਲ ਧੁੱਪਦੇ ਆ। ਮੇਰੀ ਯਕੀਨ ਕਰ, ਅੱਜ ਕਮਰ ਦੀ ਤੇ ਮੇਰੇ ਮੋਢਿਆਂ ਦੀ ਤੇ ਬਾਜ਼ੂਆਂ ਦੀ ਐਂਡ ਹੋਈ ਪਈ ਹੈ। ਇਸ ਲਈ ਮੈਂ ਕਹਿ ਦਿੱਤਾ ਨਾ, ਕਿਉਂਕਿ ਹੁਣ ਆ ਤੇ ਧੋਤੇ ਗਏ ਕੱਪੜੇ, ਖੋਲ ਲਏ, ਬਾਕੀ ਆ ਰਹਿ ਗਏ। ਹੁਣ ਇਹ ਸੁਬਾਹ ਨੂੰ ਇਹ ਰਹਿ ਗਏ ਤੇ ਥੋੜੇ ਜਿਹੇ ਅੰਦਰ ਪੈਣ, ਜਗ੍ਹਾ ਵੀ ਨਹੀਂ ਸੀਗੀ, ਮੈਂ ਕੱਪੜੇ ਅੱਧੇ ਕਿੱਲੇ ਅੰਦਰ ਖੋਲ ਕੇ। ਹੁਣ ਇਸ ਤਰ੍ਹਾਂ ਕਰ, ਇੱਕ ਅੰਡਾ ਤੇ ਚਾਹ ਦਾ ਕੱਪ ਇਹ ਮੈਨੂੰ ਬਣਾ ਕੇ ਦੇ, ਤਾਂ ਕਿ ਮੈਨੂੰ ਠੰਡ ਵੀ ਬੜੀ ਲੱਗ ਰਹੀ ਹੈ ਤੇ ਮੇਰੇ ਵੈਸੇ ਵੀ ਹੁਣ ਜਿਸਮ ਬੜਾ ਦਰਦ ਕਰ ਰਿਹਾ। ਠੀਕ, ਮੇਰਾ ਗਿੱਲਾ ਵੀ ਸਾਰਾ ਹੋਇਆ ਪਿਆ। ਅੰਡਾ ਨਹੀਂ ਹੈਗਾ? ਅੰਡਾ ਨਹੀਂ। ਚੱਲ ਚਾਹ ਦਾ ਕੱਪ ਬਣਾ ਦੇ, ਅੰਡੇ ਨੂੰ ਰਹਿਣ ਦੇ। ਇਹ ਹੁਣ ਚੱਕ ਕੇ ਅੰਦਰ ਰੱਖ, ਬੰਨ ਕੇ ਸਵੇਰੇ ਧੋ ਲਵਾਂਗੇ। ਠੀਕ, ਮੈਂ ਕਿਹਾ ਚਰਖਾ ਅੰਦਰ ਰੱਖ ਦੋ ਕਿਚਨ 'ਚ, ਤਰੇਲ ਦੇ ਨਾਲ ਫਿਰ ਖਰਾਬ। ਕਿਚਨ ਦੇ ਵਿੱਚ ਪਹਿਲੇ ਜਗ੍ਹਾ ਤਾਂ ਬਣਾ ਲਈਏ। ਪੇਚਕਸ ਜੀ ਅਸੀਂ ਇੱਥੇ ਟੰਗਨੇ ਆ, ਜਿਵੇਂ ਤੁਹਾਨੂੰ ਪਤਾ ਪਿੰਡਾਂ ਦੇ ਵਿੱਚ ਛੱਪਰਿਆਂ ਦੀ ਛੱਤ ਦੇ ਵਿੱਚ ਜਿਹੜਾ ਨਾ ਟੰਗ ਦਿੰਦੇ ਸੀ ਚੀਜ਼ਾਂ ਛੋਟੀਆਂ ਮੋਟੀਆਂ। ਹੁਣ ਜੀ ਰਾਤ ਹੋ ਗਈ ਹੈ ਤੇ ਨਾ ਠੰਡ ਵੀ ਬਹੁਤ ਜ਼ਿਆਦਾ ਹੋ ਗਈ, ਤੇ ਹੁਣ ਅੰਦਰ ਚੱਲਦੇ ਹਾਂ, ਕਿਉਂਕਿ ਅੰਦਰ ਨਾ ਹੀਟਰ ਚੱਲਣ ਦਿਆ ਵਾ ਤੇ ਗਰਮੈਸ਼ ਹੈਗੀ ਅੰਦਰ। ਜਿੱਦਾਂ ਕਿ ਤੁਹਾਨੂੰ ਪਤਾ ਕਿ ਨਵਾਂ ਸਾਲ ਸ਼ੁਰੂ ਹੋਇਆ ਨਾ, ਤੇ ਲੋਕਾਂ ਵਾਸਤੇ ਤੇ ਖੁਸ਼ੀ ਦਾ ਦਿਨ ਹੈ, ਪਰ ਸਾਡੇ ਵਾਸਤੇ ਨਾ ਵੀ ਪਰੇਸ਼ਾਨੀ ਦਾ ਦਿਨ ਬਣ ਗਿਆ ਕਿ ਸਾਡਾ ਨਾ ਸਾਲ ਦੇ ਸ਼ੁਰੂ ਦੇ ਵਿੱਚ ਹੀ ਨੁਕਸਾਨ ਹੋ ਗਿਆ, ਜਿਹਦਾ ਮਸ਼ੀਨ ਕੱਪੜੇ ਧੋਣੇ ਵਾਲੀ ਉਹ ਖਰਾਬ ਹੋ ਗਈ, ਤੇ ਉਹਦੀ ਬਹੁਤ ਸਾਨੂੰ ਟੈਨਸ਼ਨ ਬਣੀ ਹੋਈ ਹੈ। ਲਓ ਜੀ, ਇਹ ਹੀਟਰ ਜਿਹੜਾ ਨਾ ਅਲਹਮਦੁਲਿਲਾ ਜੀ ਚਲਾ ਲਿਆ ਵਾ ਕੱਪੜੇ ਧੋ ਕੇ ਆਣ ਕੇ। ਤੇ ਨਾ ਹੀਟਰ ਜਦੋਂ ਮੇਰਾ ਬੇਟਾ ਹੋਇਆ ਸੀ ਨਾ, ਉਦੋਂ ਅਸੀਂ ਰਾਸਤੇ 'ਚ ਲਿਆ ਸੀਗਾ, ਤੇ ਹੁਣ ਜਿਹੜਾ ਨਾ ਕੰਮ ਆ ਗਿਆ ਠੰਡ ਦੇ ਵਿੱਚ। ਤੇ ਨਾਲੇ ਮਸ਼ੀਨ ਜਿਹੜੀ ਹੈ ਇਹ ਮੇਰੀ ਆਂਟੀ ਨੇ ਮੈਨੂੰ ਦਿੱਤੀ ਸੀਗੀ, ਤੇ ਇਹ 'ਚ ਇਹਨਾਂ ਕੇ ਕੱਪੜੇ ਸੀ ਜਿਹੜੇ ਹੱਥ ਨਾਲ ਹੀ ਧੋਤੇ ਆ, ਤੇ ਸੁਕਾਏ ਜਿਹੜੇ ਨਾ ਸੀ ਇਹਦੇ ਨਾਲ। ਤੇ ਸਾਨੂੰ ਨਾ ਸੁੱਖ ਆ ਗਿਆ ਕਿ ਇਸ ਮਸ਼ੀਨ ਦੇ ਨਾਲ ਸਾਡੇ ਕੱਪੜੇ ਥੋੜੇ ਬਹੁਤ ਗਿੱਲੇ ਆ, ਉਹ ਇਨਸ਼ਾਅੱਲਾ ਸਵੇਰ ਤੱਕ ਨਾ ਸੁੱਕ ਜਾਣਗੇ। ਤੇ ਜਿਹੜੀ ਇਹ ਮਸ਼ੀਨ ਹੈਗੀ ਨਾ ਕੱਪੜੇ ਸੁਕਾਉਣ ਵਾਲੀ ਹੈਗੀ, ਚਿੱਟੇ ਰੰਗ ਦੀ ਹੈ, ਤੇ ਨਾਲੇ ਨਾ ਉੱਥੋਂ ਬਾਹਰ ਖਰਾਬ ਨਾ ਹੋ ਜਾਏ, ਗੰਦੀ ਨਾ ਹੋ ਜਾਏ, ਤੇ ਇਸ ਕਰਕੇ ਇਹਨੂੰ ਇੱਥੇ ਰੱਖੀਦਾ ਵਾ ਸਫਾਈ ਦੇ ਨਾਲ, ਫਿਰ ਸਾਫ਼ ਸੁਥਰੀ ਕਰਕੇ ਤੇ ਇਹਨੂੰ ਡੱਬਾ ਨਾਲ ਢੱਕ ਕੇ ਰੱਖਦੀ, ਤੇ ਤਾਂ ਕਿ ਇਹਨੇ ਖਰਾਬ ਨਹੀਂ ਹੋਏਗਾ, ਫਿਰ ਉਨੀ ਦੇਰ ਹੀ ਜ਼ਿਆਦਾ ਚੱਲੇਗੀ। ਤੇ ਅੰਮਾ ਜੀ ਵੀ ਬਿਸਤਰ 'ਚ ਲੇਟ ਗਏ ਆ, ਤੇ ਇੱਧਰ ਮੈਂ ਵੀ ਆਪਣਾ ਬਿਸਤਰਾ ਵਗੈਰਾ ਵਿਛਾ ਲਿਆ। ਤੇ ਇਸ ਦੇ ਨਾਲ ਜੀ ਅੱਜ ਦੇ ਵਲੋਗ ਦਾ ਇੱਥੇ ਐਂਡ ਕਰਦੇ ਹਾਂ। ਉਮੀਦ ਕਰਦੀ ਮੇਰੇ ਭੈਣ ਭਾਈਆਂ ਨੂੰ ਸਾਡਾ ਅੱਜ ਦਾ ਵਲੋਗ ਪਸੰਦ ਆਏਗਾ, ਤੇ ਸਾਡੇ ਚੈਨਲ ਲਾਈਕ ਕਰੋ, ਸ਼ੇਅਰ ਕਰੋ, ਸਬਸਕ੍ਰਾਈਬ ਕਰੋ, और अपनी फैम जो शेयर करो। अल्लाह पाक थानू खुश रखे, आबाद रखे, अपना और अपनी फैम का बहुत ज़्यादा ख्याल रखियो। अल्लाह हाफिज़, अल्लाह निगहबान।